ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਲਾਸ ਐਂਜਲਸ ਤੇ ਸ਼ਿਕਾਗੋ ਤੇ ਹੋਰ ਸ਼ਹਿਰਾਂ ਦੇ ਵਿੱਚ ਜਿੱਥੇ ਡਿਪਲੋਏ ਕੀਤਾ ਗਿਆ ਸੀ ਈਵਨ ਪੋਰਟਲੈਂਡ ਉੱਥੋਂ ਉਹ ਵਾਪਸ ਬੁਲਾਏ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਜਿਹੜੇ ਪੁੱਲ ਬੈਕ ਹੋਇਆ ਹੈਗਾ ਇਹ ਸਾਡੇ ਲਈ ਇੱਕ ਲੀਗਲ ਵਿਕਟਰੀ ਹੈਗੀ ਆ, ਕਿਉਂਕਿ ਅਸੀਂ ਚੈਲੰਜ ਕੀਤਾ ਸੀ ਇਸ ਦੀ ਡਿਪਲੋਇਮੈਂਟ ਨੂੰ। ਇਹ ਇੱਕ ਬਰੋਡਰ ਔਨਗੋਇੰਗ ਲੀਗਲ ਬੈਟਲ ਸੀਗੀ ਪ੍ਰੈਜ਼ੀਡੈਂਟ ਦੇ ਕੰਟਰੋਲ ਦੀ ਨੈਸ਼ਨਲ ਗਾਰਡ ਟਰੂਪਸ ਦੇ ਉੱਪਰ ਪੂਰੇ ਮੁਲਕ ਦੇ ਵਿੱਚ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਉਂਸ ਕਰ ਦਿੱਤਾ ਵੀ ਅਸੀਂ ਨੈਸ਼ਨਲ ਗਾਰਡ ਜਿਹੜੇ ਆ ਉਹ ਵਾਪਸ ਬੁਲਾ ਰਹੇ ਹੈਗੇ, ਕਿਉਂਕਿ ਪਿਛਲੇ ਦਿਨਾਂ 'ਚ ਕੋਰਟ ਨੇ ਵੀ ਕਿਹਾ ਸੀ ਵੀ ਨਹੀਂ, ਪ੍ਰੈਜ਼ੀਡੈਂਟ ਜਿਹੜਾ ਆ ਉਹ ਨੈਸ਼ਨਲ ਗਾਰਡਸ ਨਹੀਂ ਡਿਪਲੋਏ ਕਰ ਸਕਦਾ। ਇਹ ਜਿਹੜੇ ਗਵਰਨਰਸ ਹੁੰਦੇ ਆ ਸਟੇਟਸ ਦੇ, ਉਹਨਾਂ ਦੇ ਕੋਲ ਅਥਾਰਟੀ ਹੈਗੀ ਆ। ਗੈਬਨ ਨਿਊਸਮ ਨੇ ਇਹ ਕਿਹਾ ਵੀ ਮੈਂ ਖੁਸ਼ ਹਾਂ ਵੀ ਫਾਈਨਲੀ ਪ੍ਰੈਜ਼ੀਡੈਂਟ ਟਰੰਪ ਨੇ ਐਡਮਿਟ ਕਰ ਲਈ ਆ ਆਪਣੀ ਹਾਰ ਤੇ ਜਿਹੜੇ ਨੈਸ਼ਨਲ ਗਾਰਡਸ ਆ ਉਹ ਉਹਨਾਂ ਨੂੰ ਫੈਡਰਲਾਈਜ਼ ਨਹੀਂ ਕੀਤਾ ਜਾ ਸਕਦਾ ਤੇ ਇਹ ਇਲੀਗਲ ਹੈਗਾ ਆ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਮੈਂ ਨੈਸ਼ਨਲ ਗਾਰਡ ਦੀ ਲੀਡਰਸ਼ਿਪ ਨੂੰ ਜਿਹੜਾ ਡਾਇਰੈਕਟ ਕਰਦਾ ਆ ਤੇ ਉਹ ਆਪਣੇ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਚਲੇ ਜਾਣ। ਸੋ ਕਿਸੇ ਤਰ੍ਹਾਂ ਦੀ ਸਾਨੂੰ ਨੈਸ਼ਨਲ ਗਾਰਡਸ ਦੀ ਹਜੇ ਤੱਕ ਜ਼ਰੂਰਤ ਨਹੀਂ। ਸਰੋਤਿਆਂ ਨੂੰ ਪਤਾ ਹੀ ਆ ਵੀ ਨੈਸ਼ਨਲ ਗਾਰਡਸ ਯੂਜਲੀ ਉਸ ਟਾਈਮ ਲਾਏ ਜਾਂਦੇ ਆ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ ਜਾਂ ਕਿਤੇ ਰਾਇਟਸ ਵਗੈਰਾ, ਲੜਾਈ ਝਗੜਾ ਜਾਂ ਕੁਛ ਇਦਾਂ ਦਾ ਲਾਰਜ ਸਕੇਲ ਤੇ ਹੋਇਆ ਹੋਵੇ। ਸੋ ਇਹ ਬੈਕ ਐਂਡ ਫੋਰਥ ਚੱਲਦੇ ਰਹੇ ਲੀਗਲ ਬੈਟਲ। ਯੂਐਸ ਕੋਰਟ ਆਫ ਅਪੀਲਸ ਦੇ ਜਿਹੜੇ 9 ਸਰਕਟਸ ਦੇ ਜੱਜ ਹੈਗੇ ਆ, ਉਹਨਾਂ ਨੇ ਮੰਗਲਵਾਰ ਨੂੰ ਜਸਟਿਸ ਡਿਪਾਰਟਮੈਂਟ ਦੇ ਲਾਇਰਸ ਨੂੰ ਇਹ ਕਿਹਾ ਸੀ ਵੀ ਇਹ ਜੋ ਆ ਜੋ ਆਪਣੇ ਗਾਰਡਸ ਆ ਇਹ ਵਾਪਸ ਲੈ ਲਓ, ਇਹ ਬਿਲਕੁਲ ਸਹੀ ਨਹੀਂ ਹੈਗੇ। 200 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਇਹ ਲਾਸ ਐਂਜਲਸ ਦੇ ਵਿੱਚ ਡਿਪਲੋਏ ਕੀਤੇ ਹੋਏ ਸੀ। ਜੀ।